Australia journalist says she was pushed out of India. Yavani Daya said that she had been denied a visa renewal for weeks because of her reporting on Sikh separatist movement. Indian officials disputed her account. A half-hour documentary examined the movement, which advocates for a separate Sikh state called Khalistan to be carved out of the Indian state of Punjab. Mrs. Daya's departure adds to mounting concerns about the press freedom in India, where Indian journalists have come under heavy pressure from Modi administration as he has consolidated power in his 10 years leading the country. 25 ਸਾਲ ਤੋਂ ਇਹ ਫ੍ਰੈਂਚ ਫ੍ਰੀਲੈਂਸਰ ਵੈਨੈਸਾ ਡੌਗਨਕ ਰਹਿ ਰਹੀ ਸੀ। ਉਹਨੂੰ ਕਹਿ ਰਹੇ ਨੇ ਤੇਰੀ ਰਿਪੋਰਟਿੰਗ ਬਹੁਤ ਜ਼ਹਿਰੀਲੀ ਹੈ ਔਰ ਇਹ ਭਾਰਤ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇੱਥੇ ਤੂੰ ਵਿਦਆਊਟ ਹੋਲਡਿੰਗ ਏ ਵੈਲਿਡ ਪਰਮਿਟ ਜਰਨਲਿਜ਼ਮ ਕੀਤਾ ਬਿਨਾਂ ਕੋਈ ਕਲੀਅਰ ਰੀਜ਼ਨ ਦਿੱਤੇ 25 ਸਾਲ ਤੋਂ ਜਿਹੜੀ ਰਹਿ ਰਹੀ ਸੀ ਉਹਨੂੰ ਬਾਹਰ ਕੱਢਿਆ। ਅਵਾਨੀ ਡਾਇਸ ਦਾ ਇਹ ਉੱਥੋਂ ਉਹਨੂੰ ਕੱਢਿਆ ਗਿਆ ਤੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪ੍ਰੈਸ ਕਲੱਬ ਹੈ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਮੀਡੀਏਟਲੀ ਇਹਨੂੰ ਕੰਡੈਮ ਕੀਤਾ ਔਰ ਅਵਾਨੀ ਦੇ ਨਾਲ ਸਪੋਰਟ ਦਾ ਇਜ਼ਹਾਰ ਕੀਤਾ। In the face of adversity and intimidation, true journalism shines brightest. GCV, Gurdwara Council of Victoria, proudly stands in solidarity with Awani Dais, applauding her unwavering commitment to upholding journalistic integrity and uncovering the truth, even in the face of threats and intimidation from right-wing Hindu nationalist Modi administration. ਜਿੱਥੇ ਜਿਹੜੇ ਤਾਕਤ 'ਚ ਬੈਠੇ ਲੋਕ ਨੇ ਉਹਨਾਂ ਨੂੰ ਸਵਾਲ ਪੁੱਛੇ ਜਾਣ, ਉਹਨਾਂ ਨੂੰ ਦੀ ਜਵਾਬਦੇਹੀ ਕੀਤੀ ਜਾਏ, ਪਾਵਰ ਦੇ ਸਾਹਮਣੇ ਜਿਹੜਾ ਸੱਚ ਦੀ ਗੱਲ ਕੀਤੀ ਜਾਏ ਔਰ ਜਿਨ੍ਹਾਂ ਜਿਹੜੀਆਂ ਘੱਟ ਗਿਣਤੀਆਂ ਦੀ ਕੋਈ ਆਵਾਜ਼ ਨਹੀਂ ਹੈ, ਵੌਇਸਲੈਸ ਨੇ ਮਾਈਨੋਰਿਟੀਜ਼, ਉਹਨਾਂ ਨੂੰ ਵੌਇਸ ਦਿੱਤੀ ਜਾਏ ਜਿਹੜੀ ਜ਼ਾਹਰ ਹੈ ਬੀਬੀ ਅਵਾਨੀ ਨੇ ਦਿੱਤੀ ਹੈ। ਇਹ ਜਿਹੜੀ ਉਦਾਹਰਣ ਹੈ ਜੋ ਅਵਾਨੀ ਨਾਲ ਹੋਇਆ ਇਹ ਦੱਸ ਰਿਹਾ ਵੀ ਕਿਵੇਂ ਲਗਾਤਾਰਤਾ ਦੇ ਨਾਲ ਮੀਡੀਆ 'ਚ ਵੀ ਔਰ ਜਿਹੜੇ ਐਕਟਿਵਿਸਟ ਨੇ ਜਿਹੜੇ ਆਵਾਜ਼ ਚੁੱਕਦੇ ਨੇ ਸੱਚ ਹੱਕ ਇਨਸਾਫ ਦੀ, ਹਿਊਮਨ ਰਾਈਟਸ ਵਾਇਓਲੇਸ਼ਨਸ ਦੀ, ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 24 ਅਪ੍ਰੈਲ 2024 11 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਜ੍ਹਾ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅੰਡਿਆਨਾ ਤੋਂ ਵੀਰ ਨਵਤੇਜ ਸਿੰਘ ਥਿੰਦ ਜਰਾ ਵੱਲੋਂ। ਸੋ ਇਹ ਸਪਾਂਸਰਸ਼ਿਪ ਉਹਨਾਂ ਨੇ ਆਪਣੇ ਬੇਟੇ ਸ਼ਾਨ ਸਿੰਘ ਥਿੰਦ ਦੇ ਨਾਂ ਭੇਜੀ ਹੈ। ਸ਼ਾਨ ਸਿੰਘ ਨੇ 1984 ਦੇ ਭਾਰਤੀ ਹਮਲੇ ਅਤੇ ਭਾਰਤੀ ਸਟੇਟ ਨਾਲ ਸਿੱਖਾਂ ਦੇ ਰਿਸ਼ਤਿਆਂ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਹੜੀ ਅਸੀਂ ਜਿਹੜੇ ਆਉਣ ਵਾਲੇ ਪੀਰੀਅਡ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ
ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166194984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ। ਇਹ ਇੰਟਰਨੈਸ਼ਨਲ ਖਬਰ ਹੈ ਜਿਹੜੀ ਸਾਰੇ ਛਾਈ ਹੋਈ ਹੈ ਇੰਟਰਨੈਸ਼ਨਲੀ। ਸੋ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ ਕਿ ABC ਦੀ ਭਾਰਤ ਵਿੱਚ ਬਿਊਰੋ ਚੀਫ ਅਵਾਨੀ ਡਾਇਸ ਨੂੰ ਭਾਰਤ ਚੋਂ ਕੱਢਣ ਦੀ ਜਿਹੜੀ ਕਹਾਣੀ ਹੈ ਉਹ ਇੰਟਰਨੈਸ਼ਨਲ ਬਣ ਗਈ ਹੈ। ਅੱਜ ਦੇ ਨਿਊਯਾਰਕ ਟਾਈਮ ਵਿੱਚ ਇਸ ਸੰਬੰਧੀ ਜਿਹੜੀ ਹੈ ਖਬਰ ਹੈ ਵੇਰਵੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਸੋ ਭਾਰਤ ਦਾ ਫਾਸ਼ੀਵਾਦੀ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਰਿਹਾ ਹੈ ਔਰ ਆਸਟ੍ਰੇਲੀਆ ਵਿੱਚ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅਵਾਨੀ ਡਾਇਸ ਦੇ ਹੱਕ ਵਿੱਚ ਆਵਾਜ਼ ਜਿਹੜੀ ਹੈ ਉਹ ਚੱਕੀ ਗਈ ਹੈ। ਸੋ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਜਾਰੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਹੁਣ ਤੱਕ ਦੇ ਸਭ ਤੋਂ ਯੰਗ ਸਪਾਂਸਰ ਸ਼ਾਨ ਸਿੰਘ ਥਿੰਦ, ਸਪੁੱਤਰ ਨਵਤੇਜ ਸਿੰਘ ਥਿੰਦ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅਸੀਂ ਜਦੋਂ ਇੰਡੀਆਨਾ ਫੇਰੀ ਤੇ ਗਏ, ਅਸੀਂ ਆ ਕੇ ਦੱਸਿਆ ਸੀ ਕਿ ਕਿਵੇਂ ਯੰਗਰ ਜਨਰੇਸ਼ਨ ਦੇ ਵਿੱਚ ਵੀ ਅੱਜ ਭਾਵੇਂ 3rd 4th ਜਨਰੇਸ਼ਨ, ਜਦੋਂ ਅਸੀਂ 40 ਸਾਲ ਦੀ ਗੱਲ ਕਰਦੇ ਸੋ 20 ਸਾਲ 'ਚ ਇੱਕ ਜਨਰੇਸ਼ਨ ਨਿਬੜ ਜਾਂਦੀ ਹੈ। ਸੋ ਇਹ 3rd ਜਨਰੇਸ਼ਨ ਜਿਸ ਦੇ ਵਿੱਚ ਸਿੱਖ ਕੌਮ ਦੇ ਨਾਲ ਜੂਨ 84 'ਚ ਕੀ ਹੋਇਆ, ਉਸ ਦੇ ਪ੍ਰਭਾਵ ਔਰ ਕਿਵੇਂ ਉਹਨੇ ਪ੍ਰਭਾਵਿਤ ਕੀਤਾ ਨਾ ਸਿਰਫ ਸਿੱਖ ਕੌਮ ਜਾਂ ਪੰਜਾਬ ਨੂੰ, ਭਾਰਤ ਦੀ ਰਾਜਨੀਤੀ ਨੂੰ, ਔਰ ਉਸ ਨੂੰ ਇੰਟਰਨੈਸ਼ਨਲ ਪਰਿਖੇਪ 'ਚ ਦੇਖਣ ਦੀ ਰੁਚੀ। ਇਹ ਇੱਕ ਬੜੀ ਪੋਜ਼ਿਟਿਵ ਜਿਹੜੀ ਹੈ ਡਿਵੈਲਪਮੈਂਟ ਹੈ। ਔਰ ਜਿਸ ਪਰਿਵਾਰ ਦਾ ਇਹ ਫਰਜ਼ੰਦ ਹੈ, ਇਹਨਾਂ ਦੇ ਨਾਲ ਸਾਡਾ ਲਗਭਗ 3 ਦਹਾਕਿਆਂ ਦਾ ਸੰਬੰਧ ਹੈ। ਔਰ ਨਵਤੇਜ ਸਿੰਘ ਥਿੰਦ ਨਬੀ, ਜਿਹਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ, ਬੱਚਿਆਂ ਵਾਂਗ ਹੈ। ਇਹ ਤਾਂ ਹੁਣ ਬੇਟੇ ਦਾ ਅੱਗੋਂ ਬੇਟਾ ਹੈ ਔਰ ਇਹਨੇ ਬੜੀ ਮਿਹਨਤ ਕੀਤੀ ਹੈ, ਕਿਉਂਕਿ ਅਮਰੀਕਾ 'ਚ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਪਹਿਲੀ ਜਨਰੇਸ਼ਨ ਆਉਂਦੀ ਹੈ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਇਸ ਵੇਲੇ ਸਫਲ ਕਾਰੋਬਾਰੀ ਨੇ ਟਰਾਂਸਪੋਰਟ ਦੇ ਵਿੱਚ, ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਸਮੁੱਚਾ ਪਰਿਵਾਰ, ਉਹਨਾਂ ਦੇ ਦੋਵੇਂ ਬੱਚੇ ਸ਼ਾਨ ਸਿੰਘ ਔਰ ਇਮਾਨ ਸਿੰਘ ਬੜੇ ਪ੍ਰੋਮਿਸਿੰਗ ਬੱਚੇ ਨੇ। ਔਰ ਕੁਝ ਮਹੀਨੇ ਪਹਿਲਾਂ ਜਦੋਂ ਮੇਰੇ ਨਾਲ ਉਹਨਾਂ ਦਾ ਇਸ ਮੁੱਦੇ ਤੇ ਰਾਬਤਾ ਹੋਇਆ ਕਿ ਸ਼ਾਨ ਸਿੰਘ ਇੱਕ ਡਾਕੂਮੈਂਟਰੀ ਕਰਨਾ ਚਾਹੁੰਦਾ ਹੈ ਆਪਣੇ ਪ੍ਰੋਜੈਕਟ ਦੇ ਲਈ, ਜੂਨ 84 ਔਰ ਉਸ ਦੇ ਕੀ ਪ੍ਰਭਾਵ ਨੇ ਦਰਬਾਰ ਸਾਹਿਬ ਤੇ ਹਮਲਾ ਔਰ ਦੂਸਰਾ, ਔਰ ਉਹਨਾਂ ਦੇ ਨਾਲ ਇੱਕ ਹੋਰ ਯੰਗ ਐਂਟਰਪ੍ਰਾਈਜ਼ਿੰਗ ਬੇਟਾ ਜਿਨ੍ਹਾਂ ਨੇ ਫਿਰ ਮੇਰੇ ਨਾਲ ਇੰਟਰਵਿਊ ਵੀ ਕੀਤਾ, ਟੈਲੀਫੋਨਿਕ ਵੀ। ਜਦੋਂ ਅਸੀਂ ਇੰਡੀਆਨਾ ਗਏ ਫਿਰ ਉਹਨੂੰ ਦੋਨੋਂ ਹੀ ਯੰਗਸਟਰਸ ਜਿਹੜੇ ਪੂਰੇ ਹਿਸਟੋਰੀਅਨਸ ਵਾਂਗ ਸਾਈਡ ਦੋਵੇਂ ਜਿਹੜੇ ਨੇ ਆਪਣੀਆਂ ਥਾਵਾਂ ਤੇ ਬੈਠੇ ਸੀ ਔਰ ਉਹਨਾਂ ਦੇ ਜਿਸ ਕਿਸਮ ਦੇ ਪੈਨੀਟ੍ਰੇਟਿੰਗ ਸਵਾਲ, ਜਾਣਨ ਦੀ ਜਿਗਿਆਸਾ। ਔਰ ਮੈਂ ਅੰਦਾਜ਼ਾ ਲਾ ਰਿਹਾ ਸੀ, ਮੈਂ ਕਿਹਾ ਵੀ ਸਾਡੇ ਉੱਥੇ MA PhD ਜਿਹੜੇ ਲੋਕ ਨੇ ਜਾਂ ਦੂਜੇ ਨੇ, ਉਹਨਾਂ 'ਚ ਵੀ ਨਾ ਕਿਸੇ ਇਸ਼ੂ ਨੂੰ ਸਮਝਣ ਲਈ ਇਸ ਹੱਦ ਤੱਕ ਜਾਣ ਦੀ ਕੋਈ ਲਿਆਕਤ ਹੈ, ਨਾ ਕੋਈ ਲੈਵਲ ਹੈ। ਔਰ ਉਹਨਾਂ ਨੇ ਬੜੀ ਮਿਹਨਤ ਨਾਲ ਖੁਦ ਵੀ ਰਿਸਰਚ ਕੀਤਾ ਸੀ, ਸਾਡੇ ਤੋਂ ਵੀ ਉਹ ਜੋ ਜਾਣ ਸਕਦੇ ਸੀ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ। ਔਰ ਬੜੀ ਖੂਬਸੂਰਤ ਡਾਕੂਮੈਂਟਰੀ ਜਿਹਨੇ ਰੀਜਨਲ ਲੈਵਲ ਦੇ ਉੱਤੇ ਫਸਟ ਪ੍ਰਾਈਜ਼ ਵੀ ਹਾਸਲ ਕੀਤਾ ਹੈ। ਹਾਲਾਂਕਿ ਉਸ ਸਟੇਟ ਲੈਵਲ ਤੇ ਉਹਨਾਂ ਨੇ ਜਾਣਾ ਸੀ ਕੰਪੀਟੀਸ਼ਨ ਲਈ, ਤੇ ਮੈਂ ਵੀ ਇੰਤਜ਼ਾਰ ਕਰ ਰਿਹਾ ਸੀ। ਮੇਰਾ ਇਨਫੈਕਟ ਉਹਨਾਂ ਨਾਲ ਪਿਛਲੇ ਦਿਨਾਂ ਦਾ ਰਾਬਤਾ ਨਹੀਂ ਹੋਇਆ ਕਿ ਸਟੇਟ ਤੋਂ ਬਾਅਦ ਅਸੀਂ ਉਸ ਨੂੰ ਜਿਹੜਾ ਹੈ ਆਪਣੇ TV84 ਦੇ ਵਿਊਅਰਸ ਦੇ ਨਾਲ ਵੀ ਸਾਂਝੀ ਕਰਾਂਗੇ। ਔਰ ਅਸੀਂ ਇਹ ਸਾਡੇ ਲਈ ਇੱਕ ਹੋਪ ਹੈ। ਔਰ ਜਦੋਂ ਇਹ ਠੀਕ ਹੈ ਕਿ ਹਰ ਮੂਵਮੈਂਟ ਦੇ ਵਿੱਚ ਉਤਰਾ ਚੜਾਅ ਦੇ ਟਾਈਮ ਹੁੰਦੇ ਨੇ, ਖਾਲਿਸਤਾਨ ਦੀ ਮੂਵਮੈਂਟ ਨੇ ਵੀ ਜਦੋਂ ਅਸੀਂ 84 ਤੋਂ 94 ਤੱਕ ਭਾਵੇਂ ਤਬਾਹੀ ਵੀ ਹੋ ਰਹੀ ਸੀ, ਨਸਲਕੁਸ਼ੀ ਵੀ ਹੋ ਰਹੀ ਸੀ, ਪਰ ਖਾਲਸੇ ਦਾ ਬੋਲਬਾਲਾ ਸੀ ਉਸ ਧਰਤੀ ਦੇ ਉੱਤੇ। ਜੁਝਾਰੂਆਂ ਦਾ ਲਫ਼ਜ਼ ਹੀ ਜਿਹੜਾ ਉਹ ਲਾ ਆਫ ਦਾ ਲੈਂਡ ਸੀ। ਫਿਰ ਅਸੀਂ 95 ਤੋਂ ਲੈ ਕੇ ਆਲਮੋਸਟ ਅਗਲੇ 10-15 ਸਾਲ 2012 ਤੱਕ ਪਹੁੰਚਦੇ ਹਾਂ, ਜਦੋਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਲਈ 2 ਵਾਰ ਬਲੈਕ ਵਾਰੰਟ ਜਾਰੀ ਹੋਏ। ਕੌਮ ਦੇ ਵਿੱਚ ਇੱਕ ਉਭਾਰ ਦੇਖਿਆ। ਉਸ ਪੀਰੀਅਡ ਦੇ ਵਿੱਚ ਹੀ ਬਹੁਤ ਜ਼ਿਆਦਾ ਡੈਕਲਾਈਨ, ਡੀਜਨਰੇਸ਼ਨ, ਇੰਡੀਅਨ ਏਜੰਸੀਆਂ ਦਾ ਦਬਾਅ,
ਡਰੱਗਸ, ਲੱਚਰਪੁਣਾ, ਜੀ ਉਹ ਸਾਰਾ ਜਿਹੜਾ ਹੈ ਉਹਨਾਂ ਦੇ ਉੱਤੇ, ਪੰਜਾਬ ਦੇ ਲੋਕਾਂ ਤੇ ਥੋਪਿਆ। ਤੇ ਜ਼ਾਹਰ ਹੈ ਉਸ ਦਾ ਅਸਰ, ਕਿਉਂਕਿ ਸਾਡਾ ਛੋਟਾ ਜਿਹਾ ਸੂਬਾ ਹੈ ਔਰ ਜਿੰਨੇ ਵੀ ਮਾਝਾ, ਮਾਲਵਾ, ਦੁਆਬਾ ਛੋਟੇ ਜਿਹੇ ਰੀਜਨ ਨੇ, ਅਸੀਂ 50,300 ਸਕੁਅਰ ਕਿਲੋਮੀਟਰ ਦੇ ਵਿੱਚ ਸਿਮਟੇ ਹੋਏ ਹਾਂ। ਤੇ ਜਦੋਂ 84 ਤੋਂ 94 ਤੱਕ ਨਸਲਕੁਸ਼ੀ ਹੋਈ ਤਾਂ ਕੋਈ ਪਰਿਵਾਰ ਐਸਾ ਨਹੀਂ ਹੋਏਗਾ, ਖਾਸ ਤੌਰ ਤੇ ਪੇਂਡੂ ਸਮਾਜ ਦਾ, ਜਿਹੜਾ ਕੋਈ ਪ੍ਰਭਾਵਿਤ ਨਾ ਹੋਇਆ ਹੋਵੇ। ਕਿਸੇ ਦਾ ਸਿੱਧਾ ਨੇੜਲਾ ਰਿਸ਼ਤੇਦਾਰ, ਕਿਸੇ ਦਾ ਦੂਰ ਦੁਰਾਡੇ ਦਾ, ਤੇ ਪਿੰਡ ਦਾ ਤਾਂ ਕੋਈ ਪੰਜਾਬ ਦੇ 12,300 ਪਿੰਡਾਂ ਚੋਂ ਕੋਈ ਪਿੰਡ ਨਹੀਂ ਬਚਿਆ ਹੋਏਗਾ ਬਿਲਕੁਲ ਜਿਹੜਾ ਸਟੇਟ ਰਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਇਆ। ਸੋ ਉਹ ਜਨਰੇਸ਼ਨ ਜਦੋਂ ਬਾਹਰ ਆਉਂਦੀ ਹੈ, ਬਾਹਰ ਇੱਕ ਜਨਰੇਸ਼ਨ ਨੂੰ ਫਿਰ ਨਵੇਂ ਸਿਰਿਓਂ ਸਟਰਗਲ ਦੀ ਲਾਈਨ ਸ਼ੁਰੂ ਹੁੰਦੀ ਹੈ। ਤੇ ਜਦੋਂ ਤੱਕ ਸੈਟਲ ਡਾਊਨ ਹੁੰਦੇ ਆ ਅਸੀਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਸਿੱਖ ਜਾਂਦੇ ਨੇ ਆਪਣਾ ਘਰ ਵੀ ਬਣਾਉਣ ਤੋਂ ਪਹਿਲਾਂ ਗੁਰਦੁਆਰੇ ਦਾ ਫਿਕਰ ਹੁੰਦਾ ਹੈ ਕਿ ਵੀ ਗੁਰਦੁਆਰਾ ਸਾਹਿਬ ਹੋਏ, ਸਾਡੀਆਂ ਕਮਿਊਨਿਟੀਜ਼ ਵੀ ਬਣਦੀਆਂ ਨੇ, ਭਾਵੇਂ ਝਗੜੇ ਵੀ ਹੁੰਦੇ ਨੇ, ਝਗੜ ਕੇ ਹੀ ਦੂਸਰਾ ਗੁਰਦੁਆਰਾ ਵੀ ਬਣਦਾ, ਪਰ ਉਹ ਸਾਡੇ ਫਿਰ ਸੈਂਟਰ ਵੀ ਬਣਦੇ ਨੇ। ਔਰ ਉਹਨਾਂ 'ਚ ਜ਼ਾਹਰ ਹੈ ਵੀ ਜੋ ਸਾਡਾ ਬੀਤੇ ਦਾ ਇਤਿਹਾਸ ਹੈ, ਜਾਂ ਅੱਜ ਦੇ ਕਿਹੜਾ ਸਿੱਖ ਹੈ ਦੁਨੀਆ ਜਿਹੜਾ ਵੀ ਜਿੱਥੇ ਹੋਏਗਾ, ਜਦੋਂ ਜੂਨ ਦਾ ਪਹਿਲਾ ਹਫਤਾ ਆਉਂਦਾ ਹੈ ਘੱਲੂ ਘਾਰੇ ਦਾ, ਤੇ ਉਸ ਨੂੰ ਕੋਈ ਹੋਰ ਗੱਲ ਸੁਝਦੀ ਹੋਇਆ, ਹਾਲਾਂ ਜੂਨ ਦਾ ਮਹੀਨਾ ਪਹਿਲਾਂ ਵੀ ਸਾਡੀ ਹਿਸਟਰੀ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਨਾਲ ਵੀ ਜੁੜਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਸ ਦੁਨੀਆ ਤੋਂ ਜਾਣਾ 29 ਜੂਨ ਉਹ ਦਿਨ ਵੀ ਸੀ। ਪਰ ਘੱਲੂ ਘਾਰਾ 84 ਨੇ, ਔਰ ਭਾਰਤੀ ਹਕੂਮਤ ਨੇ ਵੀ ਉਹੀ ਦਿਨ ਚੁਣਿਆ ਹਮਲੇ ਦੇ ਲਈ, 3 ਜੂਨ 1984, ਜਿਹੜਾ ਕਿ ਉਸ ਵਰੇ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਸੋ ਉਹਨਾਂ ਨੇ ਵੀ ਇਹ ਸਮਝਿਆ ਕਿ ਵੀ ਇਹ ਜਿਹੜਾ ਸ਼ਹੀਦੀ ਦਾ ਫਖਰ ਕਰਦੇ ਨੇ, ਔਰ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ, ਅਸੀਂ ਤਾਂ ਤੁਹਾਡੀ ਅਲਖ ਹੀ ਮੁਕਾ ਦੇਣੀ। ਪਰ ਅੱਜ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ, ਕਿਸੇ ਕੌਮ ਦੁਨੀਆ ਭਰ ਦੇ ਵਿੱਚ ਇੱਕ ਚੜ੍ਹਦੀ ਕਲਾ ਦੇ ਵਿੱਚ ਵਿਚਰਦੀ ਹੈ। ਜੇ ਸਾਡੇ ਜਿਸ ਲੈਵਲ ਦੇ ਖਾਲਸਾ ਮਾਰਚ, ਪੈਰੇਡਸ, ਸੈਲੀਬ੍ਰੇਸ਼ਨਸ ਨੇ, ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਅੱਜ ਗੱਲ ਕਰਦੇ ਹਾਂ, ਮੈਂ ਕਿਹਾ ਵੀ ਇੰਨਾ ਕੁਛ ਜੁੜਿਆ ਹੋਇਆ ਹੈ ਸਾਰਾ, ਕਿ ਜਦੋਂ ਤੁਸੀਂ ਲੱਖਾਂ ਦੇ ਇਕੱਠ, ਸੈਲੀਬ੍ਰੇਸ਼ਨ, ਔਰ ਅੱਗੋਂ ਹਜ਼ਾਰਾਂ ਨੂੰ ਵੰਡਿਆ ਜਾ ਰਿਹਾ ਫੂਡ ਔਰ ਸ਼ਾਨੋ ਸ਼ੌਕਤ ਕੋਈ ਦੇਖੇ ਤਾਂ ਕਿਸੇ ਨੂੰ ਲੱਗੇਗਾ ਨਹੀਂ ਕਿ ਵੀ ਇਹ ਇਸ ਕੌਮ ਦਾ ਇੱਕ ਵੱਡਾ ਹਿੱਸਾ, ਉਹਨਾਂ ਦੀ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ ਹੈ। ਇਹ ਸਾਰੇ ਜਿਹੜੇ ਨੇ ਆਪਣੇ ਸੀਨੇ 'ਚ ਜ਼ਖਮ ਲਈ ਫਿਰਦੇ ਨੇ। ਇਹੀ ਚੜ੍ਹਦੀ ਕਲਾ ਹੈ ਕਿ ਵੀ ਅਸੀਂ ਘੱਲੂ ਘਾਰਿਆਂ ਚੋਂ, ਵੈਲੀ ਆਫ ਡੈਥ ਚੋਂ ਗੁਜ਼ਰੇ, ਬੀਤੇ ਦੇ ਵਿੱਚ 18ਵੀਂ ਸਦੀ 'ਚ ਅੱਜ ਵੀ ਗੁਜ਼ਰ ਰਹੇ ਹਾਂ। ਹਾਲਾਂ ਇਹ ਨਹੀਂ ਹੈ ਕਿ ਵੀ ਸਾਡਾ ਮਕਸਦ ਕਿ ਅਸੀਂ ਸ਼ਹੀਦ ਹੁੰਦੇ ਆਏ ਹਾਂ, ਅਸੀਂ ਸ਼ਹੀਦ ਹੋ ਰਹੇ ਹਾਂ, ਅਸੀਂ ਸ਼ਹੀਦ ਹੁੰਦੇ ਰਹਾਂਗੇ, ਮਰਨ ਦਾ ਸਾਨੂੰ ਚਾਅ ਨਹੀਂ ਹੈ ਕਿ ਵੀ ਅਸੀਂ ਉਸ ਰੁਚੀ ਦਾ। ਹਾਲਾਂ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਰਸਤਾ ਦੱਸਿਆ, ਉਹ ਨਿਸ਼ਚੈ ਕਰ ਆਪਣੀ ਜੀਤ ਕਰੋ। ਅਸੀਂ ਜਦੋਂ ਜੰਗ ਦੇ ਮੈਦਾਨ ਵਿੱਚ ਵੀ ਜੂਝਦੇ ਹਾਂ ਜਾਂ ਜ਼ਿੰਦਗੀ ਦੇ ਮੈਦਾਨ 'ਚ ਵੀ ਜੂਝਦੇ, ਸਕਸੈਸ ਦੇ ਲਈ, ਫਤਿਹ ਜਿਹੜੀ ਹੈ ਉਹਨੂੰ ਅਸੀਂ ਫਿਰ ਵਾਹਿਗੁਰੂ ਦੇ ਸਮਰਪਣ ਕਰਦੇ ਹਾਂ। ਪਰ ਇਹ ਵੀ ਹੈ ਕਿ ਵੀ ਜਬ ਆਵ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ, ਕਿ ਫਿਰ ਜਦੋਂ ਤੁਸੀਂ ਮੈਦਾਨ ਦੇ ਵਿੱਚ ਉਤਰਦੇ ਹੋ, ਉਹ ਭਾਵੇਂ ਦੁਨੀਆਦਾਰੀ ਦੇ ਮੈਦਾਨ ਦੇ ਵਿੱਚ ਹੈ, ਸਟਰਗਲ ਹੈ, ਤੁਸੀਂ ਸਟੈਂਡ ਲੈਂਦੇ ਹੋ, ਕਿਸੇ ਕੰਮ ਦੇ ਨਾਲ ਜੁੜਦੇ ਹੋ, ਫਿਰ ਤੁਸੀਂ ਪਿੱਠ ਨਹੀਂ ਦਿਖਾਉਂਦੇ, ਫਿਰ ਤੁਸੀਂ ਵਿਸਾਘਾਤ ਨਹੀਂ ਕਰਦੇ, ਫਿਰ ਤੁਸੀਂ ਕਿਸੇ ਦੀ ਪਿੱਠ 'ਚ ਛੁਰਾ ਨਹੀਂ ਮਾਰਦੇ। ਔਰ ਜੰਗ ਦੇ ਮੈਦਾਨ 'ਚ ਤਾਂ ਕੌਣ ਜਾਣਦਾ ਸਿੱਖਾਂ ਤੋਂ ਬਿਹਤਰ ਜਾਂ ਵਰਲਡ ਹਿਸਟਰੀ ਦੇ ਵਿੱਚ ਕਿ ਬੇਸ਼ੱਕ ਜਿਹੜੇ ਮਰਸਨਰੀ ਵੀ ਸਿੱਖ ਸੀ ਬ੍ਰਿਟਿਸ਼ ਪੀਰੀਅਡ ਦੇ ਵਿੱਚ, ਉਹ ਸਾਰਾਗੜੀ ਹੋਏ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਹੋਏ, ਗੈਲੀਪੋਲੀ ਦੀ ਜੰਗ ਹੋਏ, ਕੋਈ ਮੌਕਾ ਐਸਾ ਨਹੀਂ ਸੀ ਕਿ ਸਿੱਖਾਂ ਨੇ ਰਣ ਤੱਤੇ ਚੋਂ ਪਿੱਠ ਤੇ ਗੋਲੀ ਖਾਧੀ ਹੋਏ, ਛਾਤੀ ਦੇ ਉੱਤੇ ਗੋਲੀ ਖਾਧੀ ਹੈ। ਤੇ ਉਸ ਸਾਰੇ ਚੋਂ ਜਦੋਂ ਅਗੇਨ ਅਸੀਂ ਉਸ ਸਾਰੇ ਨੂੰ ਇਵੇਂ ਹੀ ਸਮਝਦੇ ਹਾਂ ਵੀ ਅਕਾਲ ਪੁਰਖ ਦਾ ਭਾਣਾ ਹੈ, ਪਰ ਇਸ ਚੋਂ ਸਾਡੀ ਦ੍ਰਿੜਤਾ ਵੀ ਨਿਕਲੀ। ਔਰ ਅੱਜ ਅਸੀਂ ਇਹ ਫਖਰ ਕਰਦੇ ਹਾਂ ਕਿ ਸਾਡੀ ਅਗਲੀ ਜਨਰੇਸ਼ਨ ਨੇ ਵੀ ਖਾਲਿਸਤਾਨ ਦਾ ਝੰਡਾ ਚੁੱਕ ਲਿਆ। ਔਰ ਬੇਟਾ ਸ਼ਾਨ ਸਿੰਘ ਜਿਹੜਾ ਬੜਾ ਪ੍ਰੋਮਿਸਿੰਗ ਹੈ ਔਰ ਬੜਾ ਗੰਭੀਰ ਸਕਾਲਰਲੀ ਡਿਮੀਨਰ ਵੀ ਹੈ, ਔਰ ਬਹੁਤ ਆਗਿਆਕਾਰ ਬੱਚੇ ਨੇ ਦੋਵੇਂ ਹੀ, ਛੋਟਾ ਵੀਰ ਵੀ ਇਹਦਾ ਇਮਾਨ ਸਿੰਘ। ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਨਵਤੇਜ ਸਿੰਘ ਥਿੰਦ ਔਰ ਉਹਨਾਂ ਦੇ ਸਿੰਘਣੀ ਸਾਹਿਬਾਂ, ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਲਈ। ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਜਲਦੀ ਉਸ ਡਾਕੂਮੈਂਟਰੀ ਨੂੰ, ਜਿਹੜੀ ਕਿ ਬਹੁਤ ਮਿਹਨਤ ਦੇ ਨਾਲ ਉਹਨਾਂ ਨੇ ਬਣਾਈ ਹੈ, ਦੋਨਾਂ ਯੰਗ ਫਿਲਮ ਮੇਕਰਸ ਨੇ, ਉਹਨੂੰ ਅਸੀਂ ਸਾਂਝੇ ਵੀ ਕਰਾਂਗੇ।
ਹੁਣ ਗੱਲ ਅਸੀਂ ਕੱਲ ਇੱਕ ਸਾਡਾ ਫੁੱਲ ਫਲੈਜ ਟੌਪਿਕ ਸੀ ਕਿ ਅਵਾਨੀ ਡਾਇਸ ਜਿਹੜੀ ਬਿਊਰੋ ਚੀਫ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ, ਜਿਹਨੇ 30 ਮਿੰਟ ਦੀ ਡਾਕੂਮੈਂਟਰੀ ਫੋਰਨ ਕੋਰਸਪੋਂਡੈਂਟ ਦੇ ਥੱਲੇ, ਔਰ ਉਸ 'ਚ ਉਹਨੇ ਹਰਦੀਪ ਸਿੰਘ ਨਿੱਜਰ ਦੇ ਇਕੱਲੇ ਸਿਰਫ ਮਰਡਰ ਦੀ ਕੰਸਪੀਰੇਸੀ, ਉਹਦੇ ਬਿਹਾਈਂਡ ਕੌਣ ਹੈ, ਜਾਂ ਉਹਨਾਂ ਦੇ ਜੱਦੀ ਪਿੰਡ ਜਾ ਕੇ ਉਹਨੂੰ ਕਵਰ ਨਹੀਂ ਕੀਤਾ, ਸਗੋਂ ਉਹਨਾਂ ਨੇ ਦਲ ਖਾਲਸਾ ਦੇ ਨਾਲ 4-5 ਦਿਨ ਗੁਜ਼ਾਰੇ, ਇਨਸਾਫ ਮਾਰਚ, ਉਹ ਸਾਰੇ ਨੂੰ ਕਵਰ ਕੀਤਾ। ਔਰ 30 ਮਿੰਟ ਦੀ ਉਸ ਡਾਕੂਮੈਂਟਰੀ ਨੇ ਬੇਸ਼ੱਕ ਉਹਨੂੰ ਭਾਰਤੀ ਹਕੂਮਤ ਨੇ YouTube ਤੋਂ ਹਟਾ ਦਿੱਤਾ ਔਰ ਬਾਇਸ ਦਾ ਔਰ ਦੂਜਾ ਜਿਹੜਾ ਉਹ ਇਲਜ਼ਾਮ ਵੀ ਲਾਇਆ। ਹਾਲਾਂਕਿ ਉਸਨੇ ਜਦੋਂ ਈਵਨ ਅਜੇ ਸਾਨੀ ਜਿਹੜਾ KP ਗਿੱਲ ਦਾ ਸਾਨੇ ਲਾ ਜਵਾਈ ਹੈ, ਉਹਨੂੰ ਵੀ ਇੰਟਰਵਿਊ ਕੀਤਾ ਔਰ ਉਹ ਵੀ ਔਰ ਦੂਸਰੇ ਵੀ ਬੜੇ ਫਖਰ ਦੇ ਨਾਲ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਵਾਲੇ ਔਰ ਦੂਜੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਇਹ ਹੱਕ ਹੈ ਸਾਨੂੰ ਕਿ ਜਦੋਂ ਕਿਤੇ ਵੀ ਦਹਿਸ਼ਤਗਰਦੀ ਹੋਏ ਜਾਂ ਹੋਏ ਉੱਥੇ ਕਿਤੇ ਵੀ ਜਾ ਕੇ ਹਿੱਟ ਕੀਤਾ ਜਾ ਸਕਦਾ। ਲੇਕਿਨ ਗੱਲ ਕੱਲ ਅਸੀਂ ਡਿਟੇਲ 'ਚ ਕੀਤੀ ਸੀ ਕਿ ਉਸ ਬੀਬੀ ਨੂੰ ਉਹਨਾਂ ਨੇ ਫੋਰਨ ਮਿਨਿਸਟਰੀ ਨੇ ਫੌਰਨ ਜਿਹੜਾ ਇਹ ਮੈਸੇਜ ਦਿੱਤਾ ਕਿ ਯੂ ਹੈਵ ਕ੍ਰਾਸ ਦਾ ਲਾਈਨ। ਔਰ ਵੈਸੇ ਤਾਂ ਈਵਨ ਉਸੇ ਪੀਰੀਅਡ 'ਚ ਜਦੋਂ ਅੰਮ੍ਰਿਤਸਰ 'ਚ ਮੌਜੂਦ ਸੀ ਵਾਹਗਾ ਬਾਰਡਰ 'ਤੇ ਉਹ ਫਿਲਮਾਉਣਾ ਚਾਹੁੰਦੀ ਸੀ ਉਸ ਸੀਨ ਨੂੰ, ਜਦੋਂ ਕਿ ਝੰਡੇ ਡਾਊਨ ਕੀਤੇ ਜਾਂਦੇ ਨੇ ਦੋਨੋਂ ਪਾਸਿਓਂ ਔਰ ਬੂਟ ਨਾਲ ਬੂਟ ਖੜਕਾ ਕੇ ਇੱਕ ਦੂਜੇ ਦੇ ਸਿਰ ਵੱਲ ਐਂ ਦੇਖਿਆ ਜਾਂਦਾ ਜਿਵੇਂ ਉਹਦਾ ਜਿਹੜਾ ਉਹ ਸਿਰ ਲਾਉ ਲੁਹਾਨ ਕਰ ਦੇਣਾ। ਇਟਸ ਅ ਜੋਕ ਔਰ ਇਹ ਸ਼ਰਮ ਦੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਇੱਕ ਪਾਸੇ ਅਮਰੀਕਾ ਕੈਨੇਡਾ ਦੋਨਾਂ ਦੇ ਬਾਰਡਰ ਤੇ ਗਾਰਡਨ ਨੇ, ਉੱਥੋਂ ਤੁਸੀਂ ਨਿਕਲ ਕੇ ਆ ਕੇ ਗਾਰਡਨ 'ਚ ਬੈਠਦੇ ਹੋ, ਉੱਥੋਂ ਤੁਸੀਂ ਉੱਧਰ ਜਾਂਦੇ ਹੋ, ਹਾਲਾਂ ਉਹਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ, ਇੱਥੋਂ ਉਧਰੋਂ ਜਿਹੜੇ ਬੰਦੇ ਲੰਘਾਏ ਜਾਂਦੇ ਨੇ ਔਰ ਇਸ ਕਿਸਮ ਦੇ। ਲੇਕਿਨ ਇਹਦੇ ਬਾਵਜੂਦ ਜਿਹੜਾ ਇਹੀ ਪਾਰਟ, ਔਰ ਮੈਂ ਜਦੋਂ ਦੇਖਦਾ ਮੁਲਕ ਤਾਂ ਬਣਦੇ ਨੇ, ਮੁਹੰਮਦ ਅਲੀ ਜਿਨਾ ਜਿਹੜੇ ਕਾਇਦ ਪਾਕਿਸਤਾਨ ਦੇ ਫਾਊਂਡਰ ਫਾਦਰ, ਉਹਨਾਂ ਨੇ ਮੈਂਸ਼ਨ ਕੀਤਾ ਉਦੋਂ ਵੀ, ਕਿਉਂਕਿ ਅਮਰੀਕਾ ਕੈਨੇਡਾ ਦਾ ਬਾਰਡਰ ਇੰਨਾ ਕੁ ਓਪਨ ਔਰ ਫਰੈਂਡਲੀ ਹੈ, ਉਹਨਾਂ ਦੀ ਇਹ ਚਾਹਨਾ ਸੀ ਕਿ ਵੀ ਭਾਰਤ ਪਾਕਿਸਤਾਨ ਦੇ ਸਬੰਧ ਇਵੇਂ ਹੀ ਹੋਣ ਜਿਵੇਂ ਅਮਰੀਕਾ ਔਰ ਕੈਨੇਡਾ ਦੇ ਨੇ। ਲੇਕਿਨ ਇਸ ਬੀਬੀ ਨੂੰ ਅਵਾਨੀ ਨੂੰ ਉੱਥੇ ਉਹਨਾਂ ਨੇ ਜਾਣ ਨਹੀਂ ਦਿੱਤਾ, ਉਹਨਾਂ ਦੇ ਕੈਮਰਾਮੈਨ ਨੂੰ ਵੀ ਨਹੀਂ ਜਾਣ ਦਿੱਤਾ। ਔਰ ਬਾਅਦ ਦੇ ਵਿੱਚ ਜਦੋਂ ਕਿ ਉਹਨਾਂ ਨੇ ਉਹਦਾ ਵੀਜ਼ਾ ਐਕਸਟੈਂਡ ਕਰਨ ਦੇ ਵਿੱਚ ਰੁਕਾਵਟ ਖੜੀ ਕੀਤੀ ਔਰ ਬੜੀ ਪ੍ਰੈਸ਼ਰ ਤੋਂ ਬਾਅਦ ਜਦੋਂ ਉਹਨਾਂ ਦੀ ਫੋਰਨ ਮਿਨਿਸਟਰੀ ਇਨਵੋਲਵ ਹੋਈ 2 ਮਹੀਨੇ ਦਾ, ਉਹ ਵੀ ਅਖੀਰਲੇ ਦਿਨ ਜਿੱਦਣ ਕਿ ਆਲਰੇਡੀ ਉਹਨੇ ਜਾਣ ਦਾ ਮਨ ਬਣਾ ਲਿਆ ਸੀ, ਤਾਂ ਉਹਦੇ 'ਚ ਉਹਨਾਂ ਨੇ ਚਾਰਜ ਵੀ ਲਾਇਆ ਕਿ ਜੀ ਉੱਥੇ ਉਹਨੇ ਵਿਦਆਊਟ ਪਰਮਿਸ਼ਨ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂ ਜਦੋਂ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਦਿੰਦੇ ਹੋ ਔਰ ਦੂਸਰਾ ਆਲਰੇਡੀ ਉਹਦੇ ਕੋਲ ਅਥਾਰਟੀ ਸੀ, ਇਸ ਲਈ ਉਹ ਪੰਜਾਬ ਦੇ ਵਿੱਚ ਵੀ ਜਦੋਂ ਪਿੰਡ ਤੱਕ ਗਈ ਹੈ ਜਾਂ ਦੂਜਾ ਕੋਈ ਵਿਦਆਊਟ ਪਰਮਿਸ਼ਨ ਤਾਂ ਨਹੀਂ ਸੀ। ਹੁਣ ਇਸ ਸਟੋਰੀ ਨੂੰ ਕਿਉਂਕਿ ਕੱਲ ਤਾਂ ਉਹਨਾਂ ਦੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਆਪਣੇ ਚੈਨਲ 'ਤੇ ਸਟੋਰੀ ਦਿੱਤੀ, ਇੰਡੀਅਨ ਗਵਰਨਮੈਂਟ ਦੀ ਮਿਨਿਸਟਰੀ ਵੱਲੋਂ ਫੌਰਨ ਉਹਨੂੰ ਰਿਜੈਕਟ ਕੀਤਾ ਗਿਆ ਕਿ ਨਹੀਂ ਉਹਨੂੰ ਤਾਂ ਵੀਜ਼ਾ ਵੀ ਦਿੱਤਾ ਗਿਆ ਸੀ, ਕੋਈ ਚੋਣ ਪਾਸ ਦੀ ਲੋੜ ਨਹੀਂ ਔਰ ਕੋਈ ਫਲਾਣਾ ਟਿਮਕਾ ਨੂੰ। ਪਰ ਅਸੀਂ ਇਹ ਦੇਖਦੇ ਹਾਂ ਵੀ ਇਸ ਦੀਆਂ ਆਲਰੇਡੀ ਸਾਨੂੰ ਪਤਾ ਸੀ ਕਿ ਵੀ ਉੱਥੇ ਰਹਿੰਦਿਆਂ ਉਹਨੇ ਸਟੋਰੀ ਡਾਕੂਮੈਂਟਰੀ ਕੀਤੀ, ਫਿਰ ਈਵਨ ਮੋਦੀ ਦੀ ਲਾਈਫ ਤੇ ਪੋਡਕਾਸਟ ਵੀ ਕੀਤਾ ਜਿਹਦੀ ਇੱਕ ਕਿਸ਼ਤ ਜੇ ਰਹਿੰਦੇ ਸੀ। ਪਰ ਗੱਲ ਇਹ ਹੈ ਵੀ ਜਦੋਂ ਕਿਸੇ ਦਾ, ਜਿਹਨੂੰ ਇਹਨਾਂ ਦਾ ਬ੍ਰਾਹਮਣਾਂ ਦਾ ਆਪਣਾ ਹੀ ਸਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਵੀ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ, ਡਿਸਟਰਕਸ਼ਨ ਆਉਂਦੀ ਹੈ, ਬਰਬਾਦੀ ਆਉਂਦੀ ਹੈ, ਤਾਂ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਇਹ ਵਿਜ਼ੀਬਲ ਹੈ ਕਿ ਵੀ ਉਹਨਾਂ ਨੇ ਉਹਨੂੰ ਉੱਥੇ ਰਹਿਣ ਦਿੰਦੇ ਕੀ ਕਿੰਨਾ ਕੁ ਜਿਹੜਾ ਉਹਨੇ ਇਹਨਾਂ ਦੇ ਅਗੇਂਸਟ ਬਣਾ ਲਿਆ ਸੀ ਮਾਹੌਲ। ਪਰ ਜਦੋਂ ਹੀ ਇਹ ਸਾਰਾ ਕੀਤਾ, ਇੰਨੀ ਵੱਡੀ ਸਟੋਰੀ ਬਣੀ ਕਿ ਇਕੱਲਾ ਆਸਟ੍ਰੇਲੀਆ ਨੇ ਅੱਜ ਈਵਨ ਨਿਊਯਾਰਕ ਟਾਈਮਸ ਦੀ ਲੀਡ ਸਟੋਰੀ ਹੈ ਔਰ ਉਹਦੇ 'ਚ ਉਹਨਾਂ ਨੇ ਪੂਰਾ ਉਹਦੀ ਹੈਡਲਾਈਨ ਦਿੱਤੀ ਹੈ, ਦੋਨੋਂ ਹੀ ਕੋਰਸਪੋਂਡੈਂਟ ਸਮੀਰ ਯਾਸਰ ਐਂਡ ਯੈਨ ਯੂਆਂਗ, ਆਸਟ੍ਰੇਲੀਆ ਜਰਨਲਿਸਟ ਸੇਜ਼ ਸ਼ੀ ਵਾਜ਼ ਪੁਸ਼ਡ ਆਊਟ ਆਫ ਇੰਡੀਆ। ਯਵਾਨੀ ਡਾਇਸ said that she had been denied a visa renewal for weeks because of her reporting on Sikh separatist movement. Indian officials disputed her account. So ਉਹੀ ਕਹਾਣੀ ਜਿਹੜੀ ਮੈਂ ਹੁਣ ਪੰਜਾਬੀ 'ਚ ਆਲਰੇਡੀ ਬਿਆਨੀ ਹੈ, ਇਹ ਸਾਰੇ ਦੇ ਵਿੱਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਇਸ ਨੂੰ ਦਿੱਤਾ ਹੈ। ਔਰ ਇਹਦੇ 'ਚ ਅਗੇਨ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਕੈਨੇਡੀਅਨ ਸੋਇਲ ਦੇ ਉੱਤੇ, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਹਾਫ ਆਵਰ ਡਾਕੂਮੈਂਟਰੀ ਐਗਜ਼ਾਮਿਨਡ ਦਾ ਮੂਵਮੈਂਟ which advocates for a separate Sikh state called Khalistan
to be carved out of the Indian state of Punjab. So obviously ਉਹ ਸਾਰਿਆਂ ਨੂੰ ਖੁਦ ਜਦੋਂ ਨਿਊਯਾਰਕ ਟਾਈਮਸ ਆ ਗਿਆ ਤੇ ਆਲਰੇਡੀ ਇੰਟਰਨੈਸ਼ਨਲੀ ਇਸ ਦੀ ਜਿਹੜੀ ਹੈ ਉਹ ਪਬਲਿਸਿਟੀ ਹੋਈ ਔਰ ਫਿਰ ਉਹਨਾਂ ਨੇ ਵੀ ਕਿਵੇਂ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਵੀ ਤੂੰ ਲਾਈਨ ਕ੍ਰਾਸ ਕੀਤੀ ਹੈ ਔਰ ਇਹ ਸਾਰੇ ਸਟੋਰੀ ਨੂੰ ਉਹਨਾਂ ਨੇ ਪੂਰੀ ਡਿਟੇਲਸ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਿਸਿਸ ਡਾਇਸ ਡਿਪਾਰਚਰ adds to mounting concerns about the press freedom in India, where Indian journalists have come under heavy pressure from Modi administration as he has consolidated power in his 10 years leading the country. ਕਿ 10 ਸਾਲ ਤੋਂ ਜਦੋਂ ਤੋਂ ਮੋਦੀ ਲੀਡ ਕਰ ਰਿਹਾ ਮੁਲਕ ਨੂੰ ਭਾਰਤ ਦੇ ਵਿੱਚ ਪੱਤਰਕਾਰ ਬਹੁਤ ਦਬਾਅ ਥੱਲੇ ਨੇ ਔਰ ਪ੍ਰੈਸ ਫਰੀडम ਜਿਹੜੀ ਹੈ ਉਸ ਦੇ ਬਾਰੇ ਸਵਾਲ ਉੱਥੇ ਚੁੱਕੇ ਜਾ ਰਹੇ ਨੇ ਕਿ ਉਹ ਹੈਵੀ ਪ੍ਰੈਸ਼ਰ ਹੈ. Mr. Modi is seeking a third term in power in parliamentary elections that began this month. ਫਿਰ ਉਹਦੇ ਨਾਲ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੈ ਕਿ foreign journalists in India are reporting more pressure as well. ਕਿ ਇੰਡੀਅਨ ਜਰਨਲਿਸਟ ਤਾਂ ਪ੍ਰੈਸ਼ਰ ਦੇ ਥੱਲੇ ਹੈ ਹੀ ਨੇ ਜੋ ਜਿਹੜੇ ਬਾਹਰਲੇ ਮੁਲਕਾਂ ਦੇ ਪੱਤਰਕਾਰ ਨੇ ਉਹ ਵੀ ਉੱਥੇ ਬਹੁਤ ਦਬਾਅ ਥੱਲੇ ਨੇ. In February, Vanessa Dogneck, a French freelance correspondent, said she had been forced to leave India, where she had lived for 25 years, after the authorities told her that they intended to withdraw her permanent residency permit. 25 ਸਾਲ ਤੋਂ ਇਹ ਫ੍ਰੈਂਚ ਫ੍ਰੀਲੈਂਸਰ ਵੈਨੈਸਾ ਡੌਗਨਕ ਰਹਿ ਰਹੀ ਸੀ ਜਿਸ ਨੂੰ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਪਰਮਿਟ ਦਿੱਤਾ. 25 ਸਾਲ ਬਾਅਦ ਉਹਨੂੰ ਉਹਨਾਂ ਨੇ ਬਾਹਰ ਕੱਢਿਆ ਕਿ ਵੀ ਤੂੰ ਛੱਡ, ਕਿਉਂਕਿ ਉਹ ਵੀ ਫ੍ਰੀਲੈਂਸ ਰਿਪੋਰਟਰ ਤਾਂ ਫਿਰ ਆਪਣੀ ਮਰਜ਼ੀ ਨਾਲ ਜੋ ਦੇਖਦੇ ਨੇ ਉਹਨੂੰ ਸਾਹਮਣੇ ਲਿਆ ਰਹੇ ਹੁੰਦੇ ਨੇ. ਔਰ the authorities accused her of producing reporting that was malicious and critical in manner and created a biased negative perception about India. 25 ਸਾਲ ਤੋਂ ਉੱਥੇ ਬੈਠੀ ਹੈ ਉਹਨੂੰ ਕਹਿ ਰਹੇ ਨੇ ਤੇਰੀ ਰਿਪੋਰਟਿੰਗ ਬਹੁਤ ਜ਼ਹਿਰੀਲੀ ਹੈ ਔਰ ਇਹ ਭਾਰਤ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇੱਥੇ ਤੂੰ ਵਿਦਆਊਟ ਹੋਲਡਿੰਗ ਅ ਵੈਲਿਡ ਪਰਮਿਟ ਜਰਨਲਿਜ਼ਮ ਕੀਤਾ ਔਰ ਸਪਟੈਂਬਰ 2022 ਦੇ ਵਿੱਚ ਬਿਨਾਂ ਕੋਈ ਕਲੀਅਰ ਰੀਜ਼ਨ ਦਿੱਤੇ 25 ਸਾਲ ਤੋਂ ਜਿਹੜੀ ਰਹਿ ਰਹੀ ਸੀ ਉਹਨੂੰ ਬਾਹਰ ਕੱਢਿਆ. ਸੋ ਇਹ ਨਿਊਯਾਰਕ ਟਾਈਮਸ ਦੀ ਸਟੋਰੀ ਨੇ ਇਸ ਸਟੋਰੀ ਨੂੰ ਆਲਰੇਡੀ ਇੰਟਰਨੈਸ਼ਨਲਾਈਜ਼ ਕਰ ਦਿੱਤਾ ਹੈ ਔਰ ਇਸ ਦੀ ਮੈਨੂੰ ਖੁਸ਼ੀ ਹੈ ਕਿ ਵੀ ਹੁਣ ਘੱਟੋ ਘੱਟ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹ ਇੰਟਰਨੈਸ਼ਨਲ ਡਿਵੈਲਪਮੈਂਟਸ ਦੇ ਉੱਤੇ ਹਾਲਾਂ ਵੱਡਾ ਤਬਕਾ ਨਹੀਂ ਵੱਡਾ ਤਬਕਾ ਤਾਂ ਪੰਜਾਬ 'ਚ ਹੀ ਕੀ ਚੱਲ ਰਿਹਾ ਕਿਹਨੇ ਕਿਹਨੂੰ ਕੀ ਕਿਹਾ ਉਹਦੇ ਤੇ ਹੀ ਦੁਆਲੇ ਘੁੰਮ ਰਹੇ ਹੁੰਦੇ ਨੇ. ਪਰ ਇਹ ਜਦੋਂ ਕਿ ਅਵਾਨੀ ਡਾਇਸ ਦਾ ਇਹ ਉੱਥੋਂ ਉਹਨੂੰ ਕੱਢਿਆ ਗਿਆ ਤੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪ੍ਰੈਸ ਕਲੱਬ ਹੈ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਮੀਡੀਏਟਲੀ ਇਹਨੂੰ ਕੰਡੈਮ ਕੀਤਾ ਔਰ ਅਵਾਨੀ ਦੇ ਨਾਲ ਸਪੋਰਟ ਦਾ ਇਜ਼ਹਾਰ ਕੀਤਾ. ਹੋਰ ਥਾਵਾਂ 'ਤੇ ਵੀ ਇਸ ਦੀ ਚਰਚਾ ਹੋਈ. ਆਸਟ੍ਰੇਲੀਆ ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਅਮਰੀਕਾ ਕੈਨੇਡਾ UK ਤੋਂ ਬਾਅਦ ਨਾ ਸਿਰਫ ਖਾਲਿਸਤਾਨੀ ਐਕਟੀਵਿਟੀਜ਼ ਦੇ ਹਵਾਲੇ ਨਾਲ ਆਸਟ੍ਰੇਲੀਆ ਹੁਣ ਜਿਹੜਾ ਹੈ ਉਹ ਵੱਡੀ ਰਡਾਰ ਸਕਰੀਨ ਤੇ ਹੈ ਕਿਉਂਕਿ ਇਸ ABC ਦਾ ਤਾਂ ਤਾਲੁਕ ਹੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਨਾਲ. ਉੱਥੇ ਵੀ ਅੱਡ ਸਿੱਖ ਜਥੇਬੰਦੀਆਂ ਨੇ ਜਾਂ ਦੂਜਿਆਂ ਨੇ ਇੰਡੀਵਿਜੂਅਲ ਵੀ ਇਸ ਦੇ ਉੱਤੇ ਆਪਣਾ ਜਿਹੜਾ ਉਹ ਰਿਐਕਸ਼ਨ ਦਿੱਤਾ ਪਰ ਸਾਡੇ ਤੱਕ ਪਹੁੰਚੀ ਹੈ ਸਟੇਟਮੈਂਟ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਇਨਕਾਰਪੋਰੇਟ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਬੜੀ ਸਟਰੋਂਗ ਵਰਡਡ ਹੈ. ਅਸੀਂ ਜਿਹੜਾ ਉਹਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ. ਮੈਲਬਰਨ ਆਸਟ੍ਰੇਲੀਆ ਡੇਟ ਲਾਈਨ ਤੋਂ ਹੈ. ਇਹ ਸਟੈਂਡ ਫॉर ਟਰੂਥ recognizing Avani Dias courageous journalism amid intimidation ਕਿ ਬਈ ਅਸੀਂ ਸੱਚ ਲਈ ਸਟੈਂਡ ਲੈ ਰਹੇ ਹਾਂ ਕਿਉਂਕਿ ਅਵਾਨੀ ਡਾਇਸ ਦਾ ਸਟੈਂਡ ਹੀ ਸੱਚ ਲਈ ਹੈ ਔਰ ਉਸ ਨੇ ਕਰੇਜੀਅਸ ਜਰਨਲਿਜ਼ਮ ਕੀਤਾ ਬਹਾਦਰੀ ਭਰਿਆ ਸੱਚ ਨੂੰ ਸਾਹਮਣੇ ਲਿਆਉਣ ਦਾ. ਇਹਦੇ ਬਾਵਜੂਦ ਕਿ ਉਸ ਦੇ ਉੱਤੇ ਦਬਾਅ ਹਰਾਸਮੈਂਟ ਇੰਟੀਮੀਡੇਸ਼ਨ ਬਰਾਬਰ ਸੀ ਔਰ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਆਫੀਸ਼ੀਅਲ ਪ੍ਰੈਸ ਰਿਲੀਜ਼ ਹੈ. In the face of adversity and intimidation, true journalism shines brightest. GCV, Gurdwara Council of Victoria, proudly stands in solidarity with Avani Dias of ABC News, applauding her unwavering commitment to upholding journalistic integrity and uncovering the truth, even in the face of threats and intimidation from right-wing Hindu nationalist Modi administration. ਕਿ ਬਈ ਅਸੀਂ ਜਿਹੜਾ ਇਨੇ ਵਿਰੋਧ ਔਰ ਇੰਟੀਮੀਡੇਸ਼ਨ ਦੇ ਬਾਵਜੂਦ
ਕਿਵੇਂ ਸੱਚਾ ਜਰਨਲਿਜ਼ਮ, ਸੱਚੀ ਪੱਤਰਕਾਰੀ ਲਿਸ਼ਕ ਕੇ ਸਾਹਮਣੇ ਆਉਂਦੀ ਹੈ। ਅਸੀਂ ਅਵਾਨੀ ਡਾਇਸ ਦੇ ਨਾਲ ABC ਨਿਊਜ਼ ਦੀ ਮਜ਼ਬੂਤੀ ਨਾਲ ਖੜੇ ਹਾਂ, ਉਸ ਦੀ ਤਾਰੀਫ ਕਰਦੇ ਹਾਂ ਕਿ ਉਸ ਨੇ ਆਪਣੀ ਜਰਨਲਿਸਟਿਕ ਇੰਟੈਗਰਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ, ਸੱਚ ਨੂੰ ਸਾਹਮਣੇ ਲਿਆਂਦਾ। ਇਸ ਦੇ ਬਾਵਜੂਦ ਕਿ ਉਸ ਨੂੰ ਧਮਕੀਆਂ ਔਰ ਇੰਟੀਮੀਡੇਸ਼ਨ ਕੀਤੀ ਗਈ ਰਾਈਟ ਵਿੰਗ ਜਿਹੜੀ ਹਿੰਦੂ ਨੈਸ਼ਨਲਿਸਟ ਮੋਦੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ। ਅਵਾਨੀ ਡਾਇਸ fearless pursuit of truth exemplifies the essence of journalism, holding power to account, speaking truth to power, and amplifying the voices of voiceless minorities in India। ਕਿ ਅਵਾਨੀ ਦੀ ਜਿਹੜੀ ਸੱਚ ਦੀ ਜਿਹੜੀ ਹੈ ਉਹ ਬੇਖੌਫ ਹੋ ਕੇ ਇਸ ਰਸਤੇ ਤੇ ਤੁਰਨਾ ਹੈ। ਇਹ ਦੱਸਦਾ ਹੈ ਵੀ ਟਰੂ ਜਰਨਲਿਜ਼ਮ ਕੀ ਹੈ ਕਿ ਜਿੱਥੇ ਜਿਹੜੇ ਤਾਕਤ 'ਚ ਬੈਠੇ ਲੋਕ ਨੇ ਉਹਨਾਂ ਨੂੰ ਸਵਾਲ ਪੁੱਛੇ ਜਾਣ, ਉਹਨਾਂ ਨੂੰ ਦੀ ਜਵਾਬਦੇਹੀ ਕੀਤੀ ਜਾਏ, ਪਾਵਰ ਦੇ ਸਾਹਮਣੇ ਜਿਹੜਾ ਸੱਚ ਦੀ ਗੱਲ ਕੀਤੀ ਜਾਏ, ਔਰ ਜਿਨ੍ਹਾਂ ਜਿਹੜੀਆਂ ਘੱਟ ਗਿਣਤੀਆਂ ਦੀ ਕੋਈ ਆਵਾਜ਼ ਨਹੀਂ ਹੈ, ਵੌਇਸਲੈਸ ਨੇ ਮਾਈਨੋਰਿਟੀਜ਼, ਉਹਨਾਂ ਨੂੰ ਵੌਇਸ ਦਿੱਤੀ ਜਾਏ, ਜਿਹੜੀ ਜ਼ਾਹਰ ਹੈ ਬੀਬੀ ਅਵਾਨੀ ਨੇ ਦਿੱਤੀ ਹੈ। ਡਿਸਪਾਈਟ ਫੇਸਿੰਗ ਅਟੈਂਪਟਸ ਟੂ ਸਾਇਲੈਂਸ ਹਰ, Avani Dias continues to shine a light on important issues, providing the public with vital information and fostering transparency in our society। ਇਹਦੇ ਬਾਵਜੂਦ ਕਿ ਉਹਨੂੰ ਚੁੱਪ ਕਰਾਉਣ ਦੇ ਯਤਨ ਕੀਤੇ ਗਏ, ਉਹਨਾਂ ਨੇ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਗੱਲ ਕੀਤੀ, ਲੋਕਾਂ ਤੱਕ ਲਾਹੇਵੰਦੀ ਜਾਣਕਾਰੀ ਪਹੁੰਚਾਈ ਤਾਂ ਕਿ ਜਿਹੜੀ ਪਾਰਦਰਸ਼ਤਾ ਹੈ ਉਹ ਸਾਡੇ ਸਮਾਜ ਦੇ ਵਿੱਚ ਬਣੀ ਰਹੇ ਕਿ ਕੀ ਹੋ ਰਿਹਾ ਹੈ, ਹਕੀਕਤ ਕੀ ਹੈ। In doing so, Avani has backed local Australian Sikh communities that have accused the Modi administration of similar treatment and a denial of basic human rights for the Sikh community back home in India। ਕਿਉਂਕਿ ਉਹਦੀ ਡਾਕੂਮੈਂਟਰੀ ਦੇ ਵਿੱਚ ਜਿੱਥੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਔਰ ਦੂਸਰਾ ਉੱਥੇ ਉਹਨੂੰ ਈਵਨ ਆਸਟ੍ਰੇਲੀਅਨ ਸਿੱਖਾਂ ਦੇ ਨਾਲ ਵੀ ਉਹਦੇ ਕਨਕਲੂਜਨ ਡਾਕੂਮੈਂਟਰੀ ਦੇ ਇੰਟਰਵਿਊ ਸੀ ਕਿ ਵੀ ਕਿਵੇਂ ਆਸਟ੍ਰੇਲੀਅਨ ਸਿੱਖ ਵੀ ਪ੍ਰਭਾਵਿਤ ਹੋ ਰਹੇ ਨੇ ਔਰ ਜਿਹੜੀ ਇੰਡੀਅਨ ਗਵਰਨਮੈਂਟ ਦੀ ਥ੍ਰੈਟਨਿੰਗ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮਾਰ ਦੇ ਥੱਲੇ ਨੇ, ਔਰ ਉਹਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਵੀ ਉਹਨਾਂ ਨੇ ਈਵਨ ਜਿਹੜਾ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ, ਲੋਕਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੂੰ ਉਹਨਾਂ ਨੇ ਸਪੋਰਟ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਅਵਾਨੀ's dedication to investigative reporting and ethical journalism should serve as an inspiration to fellow journalists and aspiring reporters worldwide। ਕਿ ਜੋ ਉਹਨੇ ਮਾਪਦੰਡ ਸੈੱਟ ਕੀਤੇ ਨੇ ਅਵਾਨੀ ਨੇ, ਇਹ ਬਾਕੀਆਂ ਨੂੰ ਵੀ ਇਸੇ ਲੈਵਲ ਦਾ ਉੱਤੇ ਐਥਿਕਸ ਦਾ ਧਿਆਨ ਰੱਖਦੇ ਆ, ਜਰਨਲਿਜ਼ਮ ਦਾ ਜਿਹੜਾ ਇਸ ਨੂੰ ਵਰਲਡ ਵਾਈਡ ਫੋਲੋ ਕਰਨਾ ਚਾਹੀਦਾ। ਅਵਾਨੀ ਡਾਇਸ courage in the face of adversity is a testament to the indispensable role of a free press in a democratic society। ਇਹ ਅਵਾਨੀ ਦਾ ਜਿਹੜਾ ਕਰੇਜ ਹੈ ਇਸ ਐਡਵਰਸਿਟੀ ਦੇ ਸਾਹਮਣੇ ਇਸ ਗੱਲ ਦਾ ਸਬੂਤ ਹੈ ਕਿ ਵੀ ਫ੍ਰੀ ਪ੍ਰੈਸ ਜਿਹੜੀ ਹੈ ਉਹਦਾ ਕੀ ਰੋਲ ਹੁੰਦਾ ਇੱਕ ਡੈਮੋਕ੍ਰੈਟਿਕ ਸੋਸਾਇਟੀ ਦੇ ਵਿੱਚ। ਇਟ ਇਜ਼ ਕਲੀਅਰ ਦੈਟ ਇੰਡੀਆ ਪ੍ਰੀਟੈਂਡਸ ਟੂ ਬੀ ਅ ਡੈਮੋਕ੍ਰੈਟਿਕ ਸੋਸਾਇਟੀ ਬਟ ਆਪਰੇਟਸ ਇਨ ਐਨ ਆਟੋਕ੍ਰੈਟਿਕ ਮੈਨਰ that controls the domestic Indian media as per their own political agenda। ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤ ਜਿਹੜਾ ਹੈ ਉਹ ਇੱਕ ਜਮਹੂਰੀਅਤ ਹੋਣ ਦਾ ਢੋਂਗ ਰਚਦਾ ਹੈ, ਪਰ ਉੱਥੇ ਤਾਨਾਸ਼ਾਹੀ ਰਜੀਮ ਹੈ ਜਿਹੜਾ ਕਿ ਉਹਨਾਂ ਨੇ ਡੋਮੈਸਟਿਕ ਇੰਡੀਅਨ ਮੀਡੀਆ ਨੂੰ ਤਾਂ ਕੰਟਰੋਲ ਕੀਤਾ ਹੋਇਆ ਔਰ ਉਸ ਰਾਹੀਂ ਡੋਮੈਸਟਿਕ ਆਪਣੇ ਮੀਡੀਆ ਰਾਹੀਂ ਆਪਣਾ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਹੈ, ਸਿਆਸੀ ਏਜੰਡਾ ਹੈ, ਉਹਨੂੰ ਪ੍ਰਮੋਟ ਕਰਦੇ ਨੇ। ਦਾ ਟ੍ਰੀਟਮੈਂਟ ਆਫ ਜਰਨਲਿਸਟ ਲਾਈਕ Avani Dias is an evidence of continuous silencing of media and activists who try to raise their voice against the human rights violations and torture। ਇਹ ਜਿਹੜੀ ਉਦਾਹਰਣ ਹੈ ਜੋ ਅਵਾਨੀ ਨਾਲ ਹੋਇਆ, ਇਹ ਦੱਸ ਰਿਹਾ ਵੀ ਕਿਵੇਂ ਲਗਾਤਾਰਤਾ ਦੇ ਨਾਲ ਮੀਡੀਆ 'ਚ ਵੀ ਔਰ ਜਿਹੜੇ ਐਕਟਿਵਿਸਟ ਨੇ ਜਿਹੜੇ ਆਵਾਜ਼ ਚੁੱਕਦੇ ਨੇ ਸੱਚ ਹੱਕ ਇਨਸਾਫ ਦੀ, ਹਿਊਮਨ ਰਾਈਟਸ ਵਾਇਓਲੇਸ਼ਨਸ ਦੀ, ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾਂਦਾ ਹੈ। ਐਜ਼ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਐਟ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ we recognize and appreciate Avani Dias' invaluable contributions to the field of journalism। ਕਿ ਅਸੀਂ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ ਰੈਕਗਨਾਈਜ਼ ਕਰਦੇ ਹਾਂ ਜਿਹੜੀ ਬਹੁਤ ਬੇਸ਼ੱਕ ਬੇਹੱਦ ਕੀਮਤੀ ਜਿਹੜਾ ਯੋਗਦਾਨ ਹੈ ਬੀਬੀ ਅਵਾਨੀ ਦਾ ਜਰਨਲਿਜ਼ਮ ਦੇ ਵਿੱਚ। we stand firmly behind her and all journalists who courageously uphold the principles of truth,
ਇੰਟੈਗ੍ਰਿਟੀ ਐਂਡ ਅਕਾਊਂਟੇਬਿਲਟੀ। ਅਸੀਂ ਇਸ ਬੀਬੀ ਨਾਲ ਵੀ ਔਰ ਹੋਰ ਵੀ ਜਿਹੜੇ ਪੱਤਰਕਾਰ ਸੱਚ ਹੱਕ ਇਨਸਾਫ ਦੇ ਨਾਲ ਆਪਣੇ ਐਥੀਕਲ ਜਰਨਲਿਜ਼ਮ ਫੋਲੋ ਕਰਦੇ ਨੇ ਉਹਨਾਂ ਦੀ ਵੀ ਹਮਾਇਤ ਕਰਦੇ ਹਾਂ। ਐਜ਼ ਐਨ ਆਰਗੇਨਾਈਜੇਸ਼ਨ ਕਮਿਟਡ ਟੂ ਸਪੋਰਟਿੰਗ ਪ੍ਰੈਸ ਫਰੀडम ਐਂਡ ਪਰਸੂਟ ਆਫ ਟਰੂਥ we urge authorities to respect the crucial role of journalists like Avani Dias in a democratic society। ਅਸੀਂ ਇੱਕ ਜਥੇਬੰਦੀ ਦੇ ਤੌਰ ਤੇ ਜਿਹੜੀ ਜਥੇਬੰਦੀ ਪ੍ਰੈਸ ਦੀ ਆਜ਼ਾਦੀ ਦੀ ਵਜ਼ਾਹਤ ਕਰਦੀ ਹੈ, ਸੱਚ ਦੇ ਮਾਰਗ ਨੂੰ ਦੀ ਸਰਾਹਨਾ ਕਰਦੀ ਹੈ, ਅਸੀਂ ਇਹ ਅਧਿਕਾਰੀਆਂ ਨੂੰ ਵੀ ਕਹਾਂਗੇ ਕਿ ਭਾਈ ਉਹ ਇਸ ਜਰਨਲਿਸਟ ਬੀਬੀ ਅਵਾਨੀ ਡਾਇਸ ਵਾਂਗ ਜਿਨ੍ਹਾਂ ਦਾ ਕ੍ਰੂਸ਼ਲ ਰੋਲ ਹੈ ਉਸ ਨੂੰ ਰੈਕਗਨਾਈਜ਼ ਕਰਨ। ਸੋ ਅਸੀਂ ਸਮਝਦੇ ਹਾਂ ਕਿ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਨੇ ਬੜੀ ਟਾਈਮਲੀ ਔਰ ਬੜੀ ਵੈਲ ਡਰਾਫਟਡ ਸਟੇਟਮੈਂਟ ਹੈ। ਔਰ ਅਸੀਂ ਹੋਰ ਵੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਬੇਸ਼ੱਕ 1 to 1 ਬਹੁਤਿਆਂ ਨੇ ਕੀਤਾ ਹੋਏਗਾ, ਲੇਕਿਨ ਇਹ ਮੌਕਾ ਹੈ ਕਿਉਂਕਿ ਇਸ ਵੇਲੇ ਐਜ਼ ਐਨ ਆਸਟ੍ਰੇਲੀਅਨ ABC ਵੀ ਉਹਨਾਂ ਦੇ ਕੱਲ੍ਹ ਅਸੀਂ ਡਾਇਰੈਕਟਰ ਦੇ ਵਿਚਾਰ ਸਾਂਝੇ ਕੀਤੇ ਸੀ, ਉਹ ਸੋਲਿਡਲੀ ਬਿਹਾਈਂਡ ਖੜੇ ਨੇ। ਜ਼ਾਹਰ ਹੈ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੇ ਵੀ ਜਿਹੜਾ 2 ਮਹੀਨੇ ਦਾ ਵੀਜ਼ਾ ਵੀ ਉਹਨਾਂ ਨੇ ਲਾਸਟ ਡੇ ਦਿੱਤਾ, ਉਹਦੇ 'ਚ ਇੰਟਰਵੈਂਸ਼ਨ ਹੋਈ। ਸੋ ਐਜ਼ ਏ ਆਸਟ੍ਰੇਲੀਅਨ ਸਿੱਖਸ ਜਿਹੜਾ ਇਸ ਮੁੱਦੇ ਨੂੰ ਡਾਈ ਡਾਊਨ ਨਹੀਂ ਹੋਣ ਦੇਣਾ ਚਾਹੀਦਾ ਔਰ ਮਤੇ ਹੋਣ ਔਰ ਈਵਨ ਬੀਬੀ ਅਵਾਨੀ ਨੂੰ ਜੇ ਉਹ ਮਨਜ਼ੂਰ ਕਰੇ ਤਾਂ ਈਵਨ ਵੱਡੀਆਂ ਗੈਦਰਿੰਗਸ ਦੇ ਵਿੱਚ ਆਨਰ ਕੀਤਾ ਜਾਏ, ਕੋਈ ਨਾ ਕੋਈ ਅਵਾਰਡ ਗੁਰਦੁਆਰਾ ਕਮੇਟੀਆਂ ਐਜ਼ ਏ ਜਰਨਲਿਸਟ, ਕਿਉਂਕਿ ਉਹ ਕੋਈ ਪੋਲੀਟੀਕਲ ਐਕਟਿਵਿਸਟ ਨਹੀਂ ਹੈ ਔਰ ਉਹ ਗਰੇਜ਼ ਵੀ ਕਰੇਗੀ ਇਸ ਨੂੰ ਉਸ ਲੈਵਲ ਤੇ। ਹੁਣ ਆਲਰੇਡੀ ਉਹਦੇ ਜਰਨਲਿਜ਼ਮ ਨੂੰ ਰੈਕਗਨਾਈਜ਼ ਕੀਤਾ ਗਿਆ, ਪਰ ਐਜ਼ ਆਸਟ੍ਰੇਲੀਅਨਸ ਜਿਹੜਾ ਹੈ ਉਸ ਨੂੰ ਆਨਰ ਵੀ ਕੀਤਾ ਜਾਏ ਔਰ ਇਸ ਸੰਬੰਧੀ ਖੁੱਲ੍ਹ ਕੇ ਜਿਹੜੀਆਂ ਨੇ ਸਟੇਟਮੈਂਟਸ ਮੀਡੀਆ 'ਚ ਵੀ ਔਰ ਹਾਇਰ ਅਥਾਰਟੀਜ਼ ਤੱਕ ਵੀ ਔਰ ਈਵਨ ABC ਨੈਟਵਰਕ ਤੱਕ ਵੀ, ਤਾਂ ਕਿ ਉਹਨਾਂ ਨੂੰ ਹੋਏ ਕਿ ਭਾਈ ਇਸ ਵੇਲੇ 500,000 ਦੇ ਲਗਭਗ 5 ਲੱਖ ਦੇ ਲਗਭਗ ਸਿੱਖ ਆਸਟ੍ਰੇਲੀਆ 'ਚ ਨੇ ਕਿ ਉਹ ਆਪਣੀ ਧਰਤੀ ਦੀ ਜਿਹੜੀ ਆਜ਼ਾਦ ਆਵਾਜ਼ ਹੈ ਜਰਨਲਿਜ਼ਮ ਦੀ, ਫਰੀडम ਆਫ ਪ੍ਰੈਸ ਦੀ, ਉਸ ਦੇ ਨਾਲ ਖਲੋਤੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।